ਪਾਕਿਸਤਾਨੀ ਫਿਲਮ ਇੰਡਸਟਰੀ ਜ਼ਵਾਲ ਦਾ ਸ਼ਿਕਾਰ ਹੋਈ ਤੇ ਇਹ ਖਿਆਲ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਹੁਣ ਕਦੀ ਵੀ ਸਿਨੇਮਾ ਹਾਲ ਆਬਾਦ ਨਹੀਂ ਹੋਵਣਗੇ। ਜਿੱਥੇ ਹਜ਼ਾਰਾਂ ਲੋਕ ਟਿਕਟਾਂ ਲਈ ਜਮ੍ਹਾਂ ਹੁੰਦੇ, ਖਿੜਕੀ ਤੋੜ ਰਸ਼ ਲੱਗਦਾ, ਫਿਲਮਾਂ ਚੱਲਦੀਆਂ ਤੇ ਲੋਕ ਚੰਗੇ ਡਾਇਲਾਗ ਤੇ ਅਦਾਕਾਰੀ ਉੱਤੇ ਦਾਦ ਦਿੰਦੇ, ਉਹ ਸਿਨੇਮਾ ਹਾਲ ਟੁੱਟ ਭੱਜ ਕੇ ਕਾਰੋਬਾਰੀ ਪਲਾਜ਼ੇ ਤੇ ਦੁਕਾਨਾਂ ਬਣਨ ਲੱਗ ਪਏ। ਰਾਇਲ ਪਾਰਕ, ਲక్ష్ਮੀ ਚੌਕ, ਐਬਟ ਰੋਡ ਤੇ ਸ਼ਹਿਰ ਦੀਆਂ ਦੂਜੀਆਂ ਅਜਿਹੀਆਂ ਮਾਰਕੀਟਾਂ ਜਿੱਥੇ ਲੋਕੀ ਸਸਤੀ ਇੰਟਰਟੇਨਮੈਂਟ ਲਈ ਜਾਂਦੇ, ਉਥੋਂ ਫਿਲਮਾਂ ਦੀ ਨੁਮਾਇਸ਼ ਦਾ ਵਜੂਦ ਮੁੱਕ ਕੇ ਰਹਿ ਗਿਆ। ਸਿਨੇਮਾ ਹਾਲਾਂ ਵਿੱਚ ਹਰ ਪਾਸੇ ਚੁੱਪ ਸੀ, ਜਿਵੇਂ ਫਿਲਮ ਇੰਡਸਟਰੀ ਦੀ ਮੌਤ ਦਾ ਮਾਤਮ ਹੋਵੇ। ਕੋਈ ਨਹੀਂ ਸੀ ਜਾਣਦਾ ਕਿ ਚੁੱਪ ਮੁੱਕੇਗੀ ਜਾਂ ਕਦੀ ਵੀ ਇੱਥੇ ਕੋਈ ਆਵਾਜ਼ ਆਪਣੇ ਹੋਣ ਦਾ ਸਬੂਤ ਨਹੀਂ ਦੇਵੇਗੀ। ਇਸ ਵੱਡੀ ਈਦ ਉੱਤੇ ਦੋ ਅਜਿਹੀਆਂ ਫਿਲਮਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਫਿਲਮ ਇੰਡਸਟਰੀ ਦੇ ਇੱਕ ਵਾਰੀ ਫੇਰ ਪੈਦਾ ਹੋਣ ਦਾ ਸਬੂਤ ਦਿੱਤਾ ਹੈ। ਪਹਿਲੀ ਦੀਮਕ ਤੇ ਦੂਜੀ ਲਵ ਗੁਰੂ, ਜਿਨ੍ਹਾਂ ਨੇ ਬਿਹਤਰੀਨ ਅਦਾਕਾਰੀ, ਕਹਾਣੀ ਤੇ ਮੌਸੀਕੀ ਨਾਲ ਸਾਬਤ ਕੀਤਾ ਹੈ ਕਿ ਪਾਕਿਸਤਾਨੀ ਫਿਲਮ ਇੰਡਸਟਰੀ ਵਿੱਚ ਹਾਲੇ ਜਾਨ ਬਾਕੀ ਹੈ। ਲੋਕਾਂ ਵੱਲੋਂ ਵੀ ਚੰਗਾ ਰਿਸਪਾਂਸ ਮਿਲਿਆ ਤੇ ਸਿਨੇਮਾ ਘਰਾਂ ਵਿੱਚ ਰਸ਼ ਲੱਗਾ ਰਿਹਾ। ਲਵ ਗੁਰੂ ਦੀ ਕਹਾਣੀ ਬਾਰੇ ਆਖਿਆ ਜਾਂਦਾ ਹੈ ਕਿ ਕਈ ਝੋਲ ਹੋਣ ਦੇ ਬਾਵਜੂਦ ਉਹ ਇੱਕ ਚੰਗੀ ਮਸਾਲਾ ਫਿਲਮ ਹੈ। ਦੀਮਕ ਇੱਕ ਅਜੇ ਮੌਜੂ ਉੱਤੇ ਤਖਲੀਕ ਹੋਈ ਹੈ ਜਿਹੜਾ ਪਾਕਿਸਤਾਨੀ ਫਿਲਮ ਇੰਡਸਟਰੀ ਵਿੱਚ ਬਹੁਤ ਘੱਟ ਕਹਾਣੀ ਦਾ ਹਿੱਸਾ ਬਣਾਇਆ ਗਿਆ ਹੈ। ਇਹਨਾਂ ਫਿਲਮਾਂ ਵਿੱਚ ਪਾਕਿਸਤਾਨੀ ਸ਼ਾਇਕੀਨ ਦੀ ਦਿਲਚਸਪੀ ਵੇਖ ਕੇ ਇਹ ਹੌਸਲਾ ਪੈਦਾ ਹੋਇਆ ਹੈ ਕਿ ਆਉਣ ਵਾਲਾ ਵੇਲਾ ਇੱਕ ਵਾਰੀ ਫੇਰ ਸਿਨੇਮਾ ਦੀ ਰੌਣਕ ਬਹਾਲ ਕਰੇਗਾ ਤੇ ਲੋਕ ਵੱਡੀ ਸਕਰੀਨ ਉੱਤੇ ਆਪਣੀਆਂ ਮਨਪਸੰਦ ਫਿਲਮਾਂ ਵੇਖਣ ਲਈ ਖਿੜਕੀ ਤੋੜ ਰਸ਼ ਪਾਉਣਗੇ। ਪਾਕਿਸਤਾਨ ਫਿਲਮ ਇੰਡਸਟਰੀ ਦਾ ਇਹ ਰਿਵਾਈਵਲ ਅਜੇ ਵੇਲੇ ਵਿੱਚ ਹੋ ਰਿਹਾ ਹੈ ਜਦ ਸਾਨੂੰ ਇੰਟਰਟੇਨਮੈਂਟ ਦੀ ਅਸ਼ਦ ਲੋੜ ਹੈ। ਸਾਡਾ ਫਨਕਾਰ ਤੇ ਤਖਲੀਕਕਾਰ ਮੌਕੇ ਦੀ ਤਲਾਸ਼ ਵਿੱਚ ਸੀ ਜਿਹੜਾ ਉਹਨੂੰ ਹੁਣ ਆਪ ਲੱਭ ਰਿਹਾ ਹੈ। ਹੁਣ ਵੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨ ਫਿਲਮ ਇੰਡਸਟਰੀ ਮਜ਼ੀਦ ਕੀ ਤਖਲੀਕਾਤ ਪੇਸ਼ ਕਰਦੀ ਹੈ। ਜੇ ਇਹੋ ਜਿਹੀ ਸ਼ਾਨਦਾਰ ਫਿਲਮਾਂ ਸਾਹਮਣੇ ਆਉਂਦੀਆਂ ਰਹੀਆਂ ਤੇ ਉਹ ਵੇਲਾ ਦੂਰ ਨਹੀਂ ਜਦ ਪਾਕਿਸਤਾਨ ਫਿਲਮ ਇੰਡਸਟਰੀ ਇੱਕ ਵਾਰੀ ਫੇਰ ਆਪਣਾ ਅਰੂਜ ਵੇਖੇ।